ਜਿਹੜਾ ਇਹ ਇੰਡੀਆ ਦਾ ਤਖਤ ਹੈ, ਦਿੱਲੀ ਦਾ ਤਖਤ ਹੈ, ਇਹ ਨਿਆਂਕਾਰੀ ਨਹੀਂ ਹੈ, ਇਹ ਆਪ ਜਰਵਾਣ ਹੈ। ਜਿਹੜੇ ਸਿਆਸੀ ਲੋਕ ਜਿਨ੍ਹਾਂ ਦੀ ਇਸ ਕੰਮ 'ਚ ਭਾਈਵਾਲੀ ਸੀਗੀ ਜਾਂ ਜਿਹੜੇ ਪੁਲਿਸ ਵਾਲੇ ਸੀਗੇ, ਉਹਨਾਂ ਦੇ ਅੱਜ ਵਜੂਦ ਲੱਭੋ। ਨਾ ਬਾਦਲ ਪਰਿਵਾਰ ਕਿਤੇ ਲੱਭਿਆ, ਨਾ ਪਟਿਆਲੇ ਵਾਲਿਆਂ ਦਾ ਜਿਨ੍ਹਾਂ ਦੀ ਸਰਦਾਰੀ 200-300 ਸਾਲ ਤੋਂ ਗਈ ਨਾ ਸਹਿ, ਚਾਹੇ ਮੁਗਲ ਆਏ ਚਾਹੇ ਅੰਗਰੇਜ਼ ਆਏ, ਕਿਸੇ ਸੂਰਤ ਨਾ ਗਈ। ਅੱਜ ਉਹ ਖਾਕ ਬਣੇ ਹੋਏ ਸਾਰੇ। ਸੁਮੇਧ ਸੈਣੀ ਜਿਹਨੇ ਇਸ ਕੇਸ 'ਚ ਹੁਕਮ ਦਿੱਤੇ, ਪਰਮਰਾਜ ਉਮਰਾ ਨੰਗਲ, ਉਹਨਾਂ ਨੇ ਸੁਮੇਧ ਸੈਣੀ ਆਪ ਕਹਿੰਦਾ ਸੀਗਾ ਕਿ ਮੈਂ 500 ਬੰਦਾ ਮਾਰਿਆ। ਉਹ ਇੰਨੇ ਸਾਰੇ ਮਾਰਨ ਦੇ ਬਾਵਜੂਦ ਕਦੇ ਰੋਲੇ ਨਾ ਸਹਿ, ਪਰ ਇਹਨਾਂ ਘਟਨਾਵਾਂ ਤੋਂ ਬਾਅਦ ਉਸ ਚੂਹੇ ਵਾਂਗੂ ਲੁਕਦੇ ਫਿਰੇ ਨੇ ਸਾਰੇ। ਗੁਰੂ ਦੀ ਬੇਅਦਬੀ ਹੁੰਦੀ, ਗੁਰੂ ਦੀ ਨਿੰਦਾ ਹੁੰਦੀ, ਉਹਦੇ ਲਈ ਤਾਂ ਹੁਕਮ ਇਹ ਆ ਕਿ ਉਹਦੇ ਨਾਲ ਤੁਸੀਂ ਤਲਵਾਰ ਲੈ ਕੇ ਭੇਟ ਕਰਨੀ ਹੈ। ਬਹੁਤ ਸਾਰੀਆਂ ਬੇਅਦਬੀ ਵਾਲੀਆਂ ਘਟਨਾਵਾਂ ਦੇ ਵਿੱਚ ਜੋ ਸਿੱਖਾਂ ਦਾ ਤਕਾਜ਼ਾ ਹੈ ਇਨਸਾਫ ਦਾ, ਉਸ ਤਕਾਜ਼ੇ ਤਹਿਤ ਇਨਸਾਫ ਲਿਆ ਗਿਆ। ਨਾਭੇ ਵਾਲੇ ਕੇਸ ਦੇ ਵਿੱਚ ਗੁਰਸੇਵਕ ਸਿੰਘ, ਮਨਿੰਦਰ ਸਿੰਘ, ਜਸਪ੍ਰੀਤ ਸਿੰਘ, ਲਖਵੀਰ ਸਿੰਘ, ਤੇ ਇੱਥੇ ਵਾਲੇ ਕੇਸ ਦੇ ਵਿੱਚ ਅਸ਼ੋਕ ਕੁਮਾਰ, ਗੁਰਪ੍ਰੀਤ, ਜਸਵੰਤ ਸਿੰਘ, ਤੇ ਜਿਹੜਾ ਤੀਜਾ ਹੁਣ ਕੇਸ ਹੋਇਆ, ਮੈਂ ਇਹ ਸਮਝਦਾ ਕਿ ਇਹ ਸਿੱਖ ਨੁਕਤਾ ਨਿਗਾਹ ਤੋਂ ਲਿਆ ਗਿਆ ਇਨਸਾਫ ਹੈ। ਐਸੇ ਜਿਹੜੇ ਧਰਮੀ ਨੇ, ਇਹਨਾਂ ਦੀ ਜੈਕਾਰ ਹੋਣੀ ਚਾਹੀਦੀ। ਜਿਨ੍ਹਾਂ ਨੇ ਸਿੱਖਾਂ ਦੇ ਤਰੀਕੇ ਦੇ ਨਾਲ ਇਨਸਾਫ ਲਿਆ, ਉਹਨਾਂ ਦੀ ਪੰਥ ਦੇ ਵਿੱਚ ਉਸ ਤਰ੍ਹਾਂ ਕੁਛ ਪ੍ਰਤੀਤ ਤੇ ਸਤਿਕਾਰ ਨਹੀਂ, ਉਹ ਵੀ ਆਪਣਾ ਨੂੰ ਕਰਨਾ ਬਣਦਾ। ਚੌਰ ਸ਼ਦਰ ਤਖਤ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਿੱਘੀ ਗੋਦ ਤੇ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੀਵਾਨ ਦੇ ਵਿੱਚ ਜਿਹੜੇ ਸਿਰਕ ਵਾਲੇ ਨੇ, ਸਿਰੜ ਵਾਲੇ ਨੇ, ਉਹ ਬੈਠੇ ਨੇ, ਜਾਂ ਜਿਹੜੇ ਸੁਣ ਵੀ ਰਹੇ ਨੇ ਦੂਰ ਬੈਠੇ, ਉਹੀ ਸੁਣ ਰਹੇ ਹੋਣਗੇ ਜਿਹਨਾਂ ਨੂੰ ਅਣਖ ਦਾ, ਸਿਦਕ ਦਾ ਕੋਈ ਭਾਰ। 7 ਵਰਸ ਹੋਏ, ਆਪਾਂ ਸਾਰੇ ਆਪੋ ਆਪਣੀ ਸਮਰੱਥਾ ਮੁਤਾਬਕ ਜਾਂ ਜਿੰਨੀ ਕੁ ਜਿਹਦੇ ਉੱਤੇ ਪਾਤਸ਼ਾਹ ਨੇ ਕਿਰਪਾ ਕੀਤੀ, ਉਸ ਪਾਤਸ਼ਾਹ ਦੀ ਕਿਰਪਾ ਦੇ ਦਿੱਤੇ ਬਲਬੁੱਧ ਦੇ ਅਨੁਸਾਰ ਗੁਰੂ ਮਹਾਰਾਜ ਦਾ ਜਿਹੜਾ ਅਦਬ ਸਤਿਕਾਰ ਹੈ, ਉਹ ਬਹਾਲ ਕਰਨ ਦੀ ਜਿਹੜੀ ਲਹਿਰ ਚੱਲ ਰਹੀ ਪਿਛਲੇ 7 ਸਾਲ ਤੋਂ, ਉਹਦੇ 'ਚ ਆਪਾਂ ਆਪਣਾ ਯੋਗਦਾਨ ਪਾ ਰਹੇ ਹਾਂ। ਮੁੱਖ ਰੂਪ ਦੇ ਵਿੱਚ 7 ਸਾਲ ਦੇ ਵਿੱਚ 2 ਨੁਕਤੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਸਾਰੀ ਵਿਚਾਰ ਹੋਈ, ਬਹੁਤ ਸਾਰਾ ਉਦਮ ਹੋਇਆ। ਇੱਕ ਇਸ ਗੱਲ ਦੇ ਉੱਤੇ ਕਿ ਆਪਾਂ ਇਨਸਾਫ ਲੈਣਾ, ਮਹਾਰਾਜ ਦੀ ਬੇਅਦਬੀ ਹੈ। ਦੂਜਾ ਇਸ ਗੱਲ ਦਾ ਕਿ ਇਸ ਆਦਮ ਸਤਿਕਾਰ ਦੀ ਲਹਿਰ ਦੇ ਦੌਰਾਨ ਜਿਹੜੇ ਸਿੱਧਕੀ ਸਿੱਖਾਂ ਨੇ ਸਰੀਰ ਕਰਕੇ ਆਪਣਾ ਯੋਗਦਾਨ ਪਾਇਆ, ਜਿਨ੍ਹਾਂ ਦੀਆਂ ਕੁਰਬਾਨੀਆਂ ਹੋਈਆਂ, ਸ਼ਹਾਦਤਾਂ ਹੋਈਆਂ, ਜਾਂ ਹੋਰ ਵੀ ਬਹੁਤ ਸਾਰੇ ਫੱਟੜ ਹੋਏ। ਇੱਥੇ ਵੀ ਜਦੋਂ ਉਦੋਂ 14 ਅਕਤੂਬਰ ਨੂੰ ਗੋਲੀ ਚੱਲੀ, ਉਦੋਂ ਗੋਲੀ ਵੀ ਲੱਗੀਆਂ ਸੀਗੀਆਂ, ਲਾਠੀਚਾਰਜ ਦੇ ਵਿੱਚ ਵੀ ਹੋਏ, ਜਾਂ ਕੋਟਕਪੂਰੇ ਵੀ ਬਹੁਤ ਸਾਰੀ ਜਗ੍ਹਾ ਜਿਹੜੀਆਂ ਘਟਨਾਵਾਂ ਹੋਈਆਂ, ਉਹਦੇ ਵਿੱਚ ਜਿਹੜੇ ਫੱਟੜ ਹੋਏ, ਉਹਨਾਂ ਦੇ ਵਿੱਚ ਸੰਬੰਧਿਤ ਪੁਲਿਸ ਅਫਸਰ ਜਾਂ ਰਾਜਸੀ ਨੇਤਾ ਜਿਨ੍ਹਾਂ ਨੇ ਜਰਵਾਣਾ ਰੂਪ ਧਾਰ ਕੇ ਇਹ ਸਾਰਾ ਜ਼ੁਲਮ ਕਰਨ ਦੀ ਆਗਿਆ ਦਿੱਤੀ, ਜਾਂ ਜਿਨ੍ਹਾਂ ਨੇ ਜ਼ੁਲਮ ਕੀਤਾ ਹੱਥੀਂ, ਉਹਨਾਂ ਨੂੰ ਆਪਾਂ ਬਣਦੀਆਂ ਸਜ਼ਾ ਦੇਵਾਂਗੇ। ਇਹ 2 ਗੱਲਾਂ ਨੂੰ ਮੁੱਖ ਰੱਖ ਕੇ ਰਿਹਾ ਉੱਧਰ। ਪਰ ਮੈਂ ਜਿਹੜੀ ਬੇਨਤੀ ਕਰਨੀ ਆਪ ਜੀ ਦੇ ਨਾਲ, ਉਹ ਇਹ ਕਿ ਇਨਸਾਫ ਦੇ ਜਿੰਨੀ ਮੇਰੀ ਸਮਝ ਹੈ 3 ਤਕਾਜ਼ੇ ਹਨ, ਇੱਕੋ ਹੀ ਮਾਪਦੰਡ ਹੈ। ਇੱਕ ਇਨਸਾਫ ਦਾ ਮਾਪਦੰਡ ਇਹ ਆ ਕਿ ਜੋ ਇੱਥੇ ਦਿੱਲੀ ਤੱਕ ਦਾ ਕਾਨੂੰਨ ਚੱਲਦਾ, ਜਿਹਨੂੰ ਆਪਾਂ IPC ਕਹਿੰਦੇ, ਇੰਡੀਅਨ ਪੀਨਲ ਕੋਡ, ਉਹਦੇ ਵਿੱਚ ਦਿੱਲੀ ਦਾ ਤਖਤ ਦਾਅਵਾ ਕਰਦਾ ਕਿ ਸਾਰੇ ਖਿੱਤੇ ਦੇ ਵਿੱਚ ਜੇ ਕੋਈ ਜ਼ੁਲਮ ਹੁੰਦਾ ਤਾਂ ਉਸ ਜ਼ੁਲਮ ਕਰਨ ਵਾਲੇ ਜਰਵਾਣੇ ਨੂੰ ਅਸੀਂ ਸਜ਼ਾ ਦੇਣ ਦੇ ਲਈ ਆਹ ਕਾਨੂੰਨ ਬਣਾਇਆ ਹੋਇਆ ਤੇ ਅਦਾਲਤਾਂ ਬਣਾਈਆਂ ਹੋਈਆਂ ਜਿਹੜਾ ਨਿਆਂ ਕਰਨਗੀਆਂ। ਅਸੀਂ ਉਹਦੇ ਤਹਿਤ ਇੱਕ ਇਨਸਾਫ ਦੀ ਗੁਹਾਰ ਲਾ ਰਹੇ। ਇੱਥੇ ਵਕੀਲ ਸਾਹਿਬਾਨ ਵੀ ਬੈਠੇ ਨੇ, ਜਾਂ ਹੋਰ ਵੀ ਪੰਥਕ ਆਗੂ ਬੈਠੇ ਨੇ, ਜਿਨ੍ਹਾਂ ਨੂੰ ਇਹ ਗੱਲ ਦਾ ਵਾਸਤਾ ਪਤਾ ਹੈ ਬੜੀ ਬਖੂਬ
कि IPC ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਸ਼ਖਸ ਨੂੰ 295 295 ਇਹ ਸੈਕਸ਼ਨ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਤੇ ਦੋਸ਼ ਆਇਦ ਹੁੰਦਾ ਤੇ ਇਸ ਸੈਕਸ਼ਨ ਚ IPC ਦੇ ਵਿੱਚ 3 ਸਾਲ ਤੋਂ ਵੱਧ ਦੀ ਸਜ਼ਾ ਨਹੀਂ ਹੈ। 2 ਕੇਸਾਂ ਦੇ ਫੈਸਲੇ ਆਏ ਨੇ 7 ਸਾਲ ਚ, ਇੱਕ ਮਲਕੇ ਵਾਲੇ ਕੇਸ ਦਾ, ਇੱਕ ਲੁਧਿਆਣੇ ਦੇ ਨਾਲ ਦਾਦ ਪਿੰਡ ਦੇ ਵਿੱਚ ਪਾਲਮ ਵਿਹਾਰ ਇੱਕ ਕਲੋਨੀ ਚ ਗੁਰਦੁਆਰੇ ਚ ਬੇਅਦਬੀ ਹੋਈ ਸੀਗੀ। ਦੋਏ ਜਗ੍ਹਾ ਉੱਥੋਂ ਦੀ ਸੰਗਤ ਨੇ ਬਾਖੂਬੀ ਉਹਨਾਂ ਕੇਸਾਂ ਦੀ ਪੈਰਵਾਈ ਕੀਤੀ, ਗਵਾਹ ਸਬੂਤ ਅਦਾਲਤ 'ਚ ਪੇਸ਼ ਕੀਤੇ ਗਏ। ਇੱਕ ਕੇਸ 3 ਸਾਲ ਸਜ਼ਾ ਹੋਈ, ਇੱਕ 'ਚ 2 ਹੀ ਹੈ। ਦੁਨੀਆ ਦਾ ਮੈਨੂੰ ਨਹੀਂ ਲੱਗਦਾ ਹੈ ਕਿ ਕੋਈ ਵੀ ਸਿੱਖ ਮਹਾਰਾਜ ਦੀ ਬੇਅਦਬੀ ਦੇ ਕੇਸ ਦੇ ਵਿੱਚ 2 ਸਾਲ ਜਾਂ 3 ਸਾਲ ਦੀ ਸਜ਼ਾ ਨਾਲ ਸੰਤੁਸ਼ਟ ਹੁੰਦਾ ਹੋਵੇ। ਕੋਈ ਹੈ? ਗੁਰੂ ਸਾਡੀ ਜਾਨ ਤੋਂ ਵੱਧ ਪਿਆਰਾ, ਗੁਰੂ ਦੀ ਬੇਅਦਬੀ ਹੁੰਦੀ, ਗੁਰੂ ਦੀ ਨਿੰਦਾ ਹੁੰਦੀ, ਉਹਦੇ ਲਈ ਤਾਂ ਹੁਕਮ ਇਹ ਆ ਕਿ ਉਹਦੇ ਨਾਲ ਤੁਸੀਂ ਤਲਵਾਰ ਲੈ ਕੇ ਭੇਟ ਕਰਨੀ ਹੈ। ਸੋ ਇਸ ਕਰਕੇ ਇਸ ਤਕਾਜ਼ੇ ਰਾਹੀਂ ਜਦੋਂ ਆਪਾਂ ਇੰਡੀਆ ਦੇ ਕਾਨੂੰਨ ਦੇ ਰਾਹੀਂ ਇਨਸਾਫ ਲੈਣ ਦੀ ਗੱਲ ਕਰਦੇ ਹਾਂ ਤਾਂ ਮੇਰੇ ਖਿਆਲ ਦੇ ਵਿੱਚ ਜਦੋਂ ਆਪਾਂ ਇਸ ਨੁਕਤੇ ਤੋਂ ਗੱਲ ਕਰਦੇ ਹਾਂ ਤਾਂ ਇਸ ਨੁਕਤੇ ਰਾਹੀਂ ਵੱਧ ਤੋਂ ਵੱਧ ਸਾਰੀ ਦੁਨੀਆ ਨੂੰ ਤੁਸੀਂ ਇਹੀ ਦੱਸ ਸਕਦੇ ਆ ਕਿ ਜਿਹੜਾ ਇਹ ਇੰਡੀਆ ਦਾ ਤਖਤ ਹੈ, ਦਿੱਲੀ ਦਾ ਤਖਤ ਹੈ, ਇਹ ਨਿਆਂਕਾਰੀ ਨਹੀਂ ਹੈ, ਇਹ ਆਪ ਜਰਵਾਣਾ ਹੈ। ਦੁਨੀਆ ਨੂੰ ਦੱਸਣ ਦੇ ਲਈ ਇਹ ਰਾਸਤਾ ਤੁਸੀਂ ਫੜ ਸਕਦੇ ਹੋ। ਜਿਹੜਾ ਇਨਸਾਫ ਦਾ ਰਸਤਾ ਹੈ ਉਹ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਆ ਹੋਇਆ, ਉਹ ਆਪ ਦੀ ਤਲਵਾਰ ਦੇ। ਦੂਜਾ ਤਕਾਜ਼ਾ ਉਹ ਇਹ ਘਟਨਾਵਾਂ ਹੋਈਆਂ ਨੇ ਬੇਅਦਬੀ ਵਾਲੀਆਂ, ਬਹੁਤ ਸਾਰੀਆਂ ਬੇਅਦਬੀ ਵਾਲੀਆਂ ਘਟਨਾਵਾਂ ਦੇ ਵਿੱਚ ਜੋ ਸਿੱਖਾਂ ਦਾ ਤਕਾਜ਼ਾ ਹੈ ਇਨਸਾਫ ਦਾ, ਉਸ ਤਕਾਜ਼ੇ ਤਹਿਤ ਇਨਸਾਫ ਲਿਆ ਗਿਆ। ਸਾਹਨੇਵਾਲ ਘਟਨਾ ਹੋਈ, ਉੱਥੇ ਇੱਕ ਪੂਰਬੀਆ ਸੀਗਾ, ਉਸ ਨੇ ਇੱਕ BJP ਦੇ ਕੌਂਸਲਰ ਦੇ ਕਹੇ ਦੇ ਉੱਤੇ ਬੇਅਦਬੀ ਕੀਤੀ ਸੀਗੀ। ਇੱਕ ਕਰਨ ਵਾਲਾ ਹੁੰਦਾ, ਇੱਕ ਕਰਾਉਣ ਵਾਲਾ ਹੁੰਦਾ, ਬਟ ਉਸ ਕਰਨ ਵਾਲੇ ਨੂੰ ਮਨਦੀਪ ਸਿੰਘ ਕੁੱਬੇ ਨੇ, ਗੁਰੂ ਕਾ ਸਿੱਖ, ਉਹਨੇ ਥਾਣੇ ਦੇ ਵਿੱਚ ਜਾ ਕੇ ਉਹਦੀ ਸੋਧਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਇੱਕ ਮੈਂ ਸਮਝਦਾ ਪਹਿਲਾ ਇਸ ਦੌਰ ਦੇ ਵਿੱਚ ਸਿੱਖਾਂ ਦੇ ਹਿਸਾਬ ਦੇ ਨਾਲ ਇਨਸਾਫ ਦੀ ਕਾਰਵਾਈ ਹੋਈ। ਉਸ ਤੋਂ ਬਾਅਦ ਜਿਹੜਾ ਇੱਥੇ ਘਟਨਾ ਹੋਈ, ਉਸ ਘਟਨਾ ਦੇ ਵਿੱਚ ਜਿਹੜੇ ਸਭ ਤੋਂ ਥਲੜੇ ਪਿਆਦੇ ਸੀਗੇ ਜਿਨ੍ਹਾਂ ਨੇ ਇਹ ਕਾਰਜ ਕੀਤਾ, ਇਹ ਦੁਸ਼ਟਾਂ ਨੇ, ਉਹਨਾਂ ਦੇ ਨਾਂ ਸਾਹਮਣੇ ਆਏ। ਉਹ ਨਾਭੇ ਜੇਲ੍ਹ ਦੇ ਵਿੱਚ ਗਏ, ਉਹਨਾਂ ਦੇ ਵਿੱਚੋਂ 3 ਜਣਿਆਂ ਦਾ ਸੋਧਾ ਲੱਗਿਆ। ਨਾਭੇ ਵਾਲੇ ਕੇਸ ਦੇ ਵਿੱਚ ਗੁਰਸੇਵਕ ਸਿੰਘ, ਮਨਿੰਦਰ ਸਿੰਘ, ਜਸਪ੍ਰੀਤ ਸਿੰਘ, ਲਖਵੀਰ ਸਿੰਘ, ਤੇ ਇੱਥੇ ਵਾਲੇ ਕੇਸ ਦੇ ਵਿੱਚ ਅਸ਼ੋਕ ਕੁਮਾਰ, ਗੁਰਪ੍ਰੀਤ, ਜਸਵੰਤ ਸਿੰਘ, ਤੇ ਜਿਹੜਾ ਤੀਜਾ ਹੁਣ ਕੇਸ ਹੋਇਆ, ਮੈਂ ਇਹ ਸਮਝਦਾ ਕਿ ਇਹ ਸਿੱਖ ਨੁਕਤਾ ਨਿਗਾਹ ਤੋਂ ਲਿਆ ਗਿਆ ਇਨਸਾਫ ਹੈ। ਐਸੇ ਜਿਹੜੇ ਧਰਮੀ ਨੇ ਇਹਨਾਂ ਦੀ ਜੈਕਾਰ ਹੋਣੀ ਚਾਹੀਦੀ। ਅਸੀਂ ਆਪਣਾ ਜੋ ਤਰੀਕਾ ਹੈ ਉਹਨੂੰ ਭੁੱਲ ਰਹੇ ਹਾਂ। ਤੇ ਤੀਜਾ ਤਰੀਕਾ ਇਹ ਆ ਕਿ ਜਦੋਂ ਕੋਈ ਦੁਨਿਆਵੀ ਬਾਹ ਪੇਸ਼ ਜਾਏ ਨਾ ਕਿਸੇ ਤਰੀਕੇ ਦੀ, ਤੇ ਫਿਰ ਗੁਰੂ ਆਪ ਸਮਰੱਥ ਹੈ, ਅਕਾਲ ਪੁਰਖ ਆਪ ਹੀ ਇਨਸਾਫ ਲੈਂਦਾ। ਜਿਹੜੇ ਸਿਆਸੀ ਲੋਕ ਜਿਨ੍ਹਾਂ ਦੀ ਇਸ ਕੰਮ 'ਚ ਭਾਈਵਾਲੀ ਸੀਗੀ ਜਾਂ ਜਿਹੜੇ ਪੁਲਿਸ ਵਾਲੇ ਸੀਗੇ, ਉਹਨਾਂ ਦੇ ਅੱਜ ਵਜੂਦ ਲੱਭੋ। ਨਾ ਬਾਦਲ ਪਰਿਵਾਰ ਕਿਤੇ ਲੱਭਿਆ, ਨਾ ਪਟਿਆਲੇ ਵਾਲਿਆਂ ਦਾ ਜਿਨ੍ਹਾਂ ਦੀ ਸਰਦਾਰੀ 200-300 ਸਾਲ ਤੋਂ ਗਈ ਨਾ ਸਹਿ, ਚਾਹੇ ਮੁਗਲ ਆਏ ਚਾਹੇ ਅੰਗਰੇਜ਼ ਆਏ, ਕਿਸੇ ਸੂਰਤ ਨਸ ਗਈ। ਅੱਜ ਉਹ ਖਾਕ ਬਣੇ ਹੋਏ ਸਾਰੇ। ਉਹ ਪੁਲਿਸ ਅਫਸਰ ਸੁਮੇਧ ਸੈਣੀ ਜਿਹਨੇ ਇਸ ਕੇਸ 'ਚ ਹੁਕਮ ਦਿੱਤੇ, ਪਰਮਰਾਜ ਉਮਰਾ ਨੰਗਲ, ਉਹਨਾਂ ਨੇ, ਸੁਮੇਧ ਸੈਣੀ ਆਪ ਕਹਿੰਦਾ ਸੀਗਾ ਕਿ ਮੈਂ 500 ਬੰਦਾ ਮਾਰਿਆ। ਉਹ ਇੰਨੇ ਸਾਰੇ ਮਾਰਨ ਦੇ ਬਾਵਜੂਦ ਕਦੇ ਰੋਲੇ ਨਾ ਸਹਿ, ਪਰ ਇਹਨਾਂ ਘਟਨਾਵਾਂ ਤੋਂ ਬਾਅਦ ਉਸ ਚੂਹੇ ਵਾਂਗੂ ਲੁਕਦੇ ਫਿਰੇ ਨੇ ਸਾਰੇ। ਤਾਂ ਇਸ ਮਸਲੇ 'ਚ ਮੈਂ ਸਮਝਦਾ ਕਿ ਜਿੱਥੇ ਤੁਸੀਂ ਇਨਸਾਫ ਦੇ ਲਈ 7 ਸਾਲ ਤੋਂ ਆਪਣਾ ਸਿਰੜ ਦਿਖਾਇਆ, ਔਰ ਗੁਰੂ ਦੇ ਘਰ ਇੱਕ ਹੋਰ ਬਹੁਤ ਵੱਡੀ ਗੱਲ ਹੈ ਕਿ ਮੰਜ਼ਿਲ ਦੀ ਪ੍ਰਾਪਤੀ ਦੇ ਨਾਲੋਂ ਜਿਹੜਾ ਰਸਤਾ ਤੁਸੀਂ ਚੁਣਿਆ ਉਸ ਨੂੰ ਵੱਧ ਤਵੱਜੋ ਤੇ ਵੱਧ ਤਰਜੀਹ ਮਿਲਦੀ। 7 ਸਾਲ IPC ਦੇ ਰਾਹੀਂ ਸਜ਼ਾ ਦਿਵਾਉਣ ਦੇ ਲਈ ਜਿਹੜਾ ਤੁਸੀਂ ਸਿਰੜ ਦਿਖਾਇਆ, ਉਸ ਦੇ ਲਈ ਦੁਨੀਆ ਦਾ ਹਰ ਸਿੱਖ ਮੁਬਾਰਕਬਾਦ ਦਾ ਹੱਕਦਾਰ ਹੈ। ਪਰ ਨਾਲ ਦੀ ਨਾਲ ਜਿਨ੍ਹਾਂ ਨੇ ਸਿੱਖਾਂ ਦੇ ਤਰੀਕੇ ਦੇ ਨਾਲ ਇਨਸਾਫ ਲਿਆ, ਉਹਨਾਂ ਦੀ ਪੰਥ ਦੇ ਵਿੱਚ ਉਸ ਤਰ੍ਹਾਂ ਕੁਛ ਪ੍ਰਤੀਤ ਤੇ ਸਤਿਕਾਰ ਨਹੀਂ, ਉਹ ਵੀ ਆਪਣਾ ਕਰਨਾ ਬਣਦਾ। ਦੂਸਰੀ ਬੇਨਤੀ ਮੈਂ ਇਹ ਕਰਨੀ ਕਿ ਗੁਰੂ ਘਰ ਦੇ ਵਿੱਚ
ਜਿਹੜਾ ਸਿੰਘ ਮੈਦਾਨੇ ਜੰਗ ਦੇ ਵਿੱਚ ਆ ਕੇ ਸਿਰੜ ਦੇ ਨਾਲ ਸ਼ਹੀਦ ਹੋਏ, ਉਹਦੇ ਪ੍ਰਤੀ ਇਹ ਮੰਨਿਆ ਜਾਂਦਾ ਕਿ ਉਸ ਨੂੰ ਪਾਤਸ਼ਾਹ ਨੇ ਉਸ ਦਾ ਹੱਕ ਅਦਾ ਕੀਤਾ। ਪਰ ਕਹਿੰਦੇ ਮਰਨਾ ਮਨਸਾ ਸੂਰਿਆਂ ਹੱਕ ਹੈ, ਸੂਰਮੇ ਦਾ ਹੱਕ ਹੈ ਜੇ ਉਹਨੂੰ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਹੋਏ। ਗੁਰੂ ਘਰ ਸ਼ਹਾਦਤ ਸਭ ਤੋਂ ਉੱਪਰਲਾ ਰੁਤਬਾ ਹੈ। ਖਾੜਕੂ ਸੰਘਰਸ਼ ਦੇ ਵਿੱਚ ਬਹੁਤ ਵੱਡੇ ਵੱਡੇ ਜਰਨੈਲ ਸ਼ਹਾਦਤ ਦਾ ਜਾਮ ਪੀਤਾ, ਜਿਨ੍ਹਾਂ ਨੇ ਤੁਹਾਡੇ ਨੇੜੇ ਦੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਜਿਨ੍ਹਾਂ ਦਾ ਬਹੁਤ ਵੱਡਾ ਨਾਂ ਹੈ ਖਾੜਕੂ ਮੂਵਮੈਂਟ ਦੇ ਵਿੱਚ, ਉਹ ਗੋਲੀ ਖਾ ਕੇ ਸ਼ਹੀਦ ਹੋਏ। ਉਹਨਾਂ ਦੇ ਇਨਸਾਫ ਦੇ ਲਈ ਅਸੀਂ ਮੋਰਚੇ ਨਹੀਂ ਲਾਏ। ਆ ਭਾਈ ਨਾਰਾਇਣ ਸਿੰਘ ਹੁਣੀ ਬੈਠੇ ਨੇ, ਇਹਨਾਂ ਨੇ ਬੇਅੰਤ ਪੁਲਿਸ ਵਾਲਿਆਂ ਨੂੰ ਸਜ਼ਾ ਦਵਾਈਆਂ ਨੇ। ਪੁਲਿਸ ਵਾਲੇ ਉਹਨਾਂ ਅਫਸਰਾਂ ਨੂੰ ਅਸੀਂ ਕੋਰਟਾਂ 'ਚ ਘੜੀਸ ਕੇ ਲੈ ਕੇ ਗਏ ਜਿਨ੍ਹਾਂ ਨੇ ਘਰ ਬੈਠਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਅੰਦਰ ਦਿੱਤਾ। ਤੋ ਜਿੱਥੇ ਇਸ ਘਟਨਾ ਦਾ ਮੈਂ ਜ਼ਿਕਰ ਕਰਨਾ ਚਾਹਨਾ ਕਿ ਜਿੱਥੇ ਚਰਨਜੀਤ ਸ਼ਰਮਾ, ਪਰਮਰਾਜ ਉਮਰਾ ਨੰਗਲ ਜਾਂ ਉਦੋਂ ਜਿਹੜਾ ਜੈਤੋਂ ਦਾ ਡੀਐਸਪੀ ਸੀਗਾ, ਉਸ ਤੋਂ ਉੱਪਰ ਜਿਹਨੇ ਹੁਕਮ ਦਿੱਤਾ ਸਮੇਧ ਸੈਣੀ ਤੋਂ ਵੀ ਉੱਪਰ ਇਹ ਜਿਹੜੀ ਸਾਜ਼ਿਸ਼ ਹੈ ਧੁਰ ਦਿੱਲੀ ਦਰਬਾਰ ਤੋਂ ਇਸ ਸਾਜ਼ਿਸ਼ ਦਾ ਜਨਮ ਹੈ। ਇਹ ਜਿੰਨੇ ਸਾਰੇ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਇੱਥੇ ਸੰਗਤ ਦੇ ਉੱਤੇ ਲਾਠੀ ਚਾਰਜ ਕੀਤਾ, ਸੱਟਾਂ ਲਾਈਆਂ, ਉਹਦੇ ਲਈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ। ਪਰ ਨਾਲ ਦੀ ਨਾਲ ਜਿਸ ਪ੍ਰਕਾਰ ਦੋ ਯੋਧਿਆਂ ਨੇ ਆਪਣੀ ਯੁੱਧ ਦੀ ਕਲਾ ਦਿਖਾਈ, ਆਪਣੀ ਸੂਰਵੀਰਤਾ ਦਿਖਾਈ, ਉਹਨਾਂ ਦੀ ਉਸ ਸੂਰਵੀਰਤਾ ਦਾ ਵੀ ਜ਼ਿਕਰ ਹੋਣਾ ਚਾਹੀਦਾ। ਨਾਰਾਇਣ ਸਿੰਘ ਹੁਣੀ ਇੱਥੇ ਬੈਠੇ ਨੇ, ਭਾਈ ਬਖਸ਼ੀਸ਼ ਸਿੰਘ ਹੁਣੀ ਬੈਠੇ ਨੇ, ਜਾਂ ਬਾਬਾ ਹਰਦੀਪ ਸਿੰਘ ਹੁਣੀ ਬੈਠੇ ਨੇ, ਜਿਨ੍ਹਾਂ ਨੇ ਪਿਛਲਾ ਸੰਘਰਸ਼ ਦੇਖਿਆ। ਉਹਦੇ ਸੰਬੰਧੀ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹਨਾ ਕਿ 1993 ਤੱਕ 92 ਤੱਕ ਜੋ ਸਿੰਘਾਂ ਨੇ ਦੁਸ਼ਟ ਸੋਧੇ, ਉਹਨਾਂ ਦੇ ਉੱਤੇ ਕਵੀਸ਼ਰੀਆਂ ਕਵਿਤਾਵਾਂ ਬਣਦੀਆਂ ਰਹੀਆਂ, ਜੁਗਨੀਆਂ ਜਾਗੋ ਬਣਦੀਆਂ ਰਹੀਆਂ ਤੇ ਪੰਥ ਚੜ੍ਹਦੀ ਕਲਾ 'ਚ ਰਿਹਾ। ਦਿੱਲੀ ਦੇ ਵਿੱਚ ਲਲਿਤ ਮਾਕਨ ਵਰਗੇ, ਅਰਜਨ ਦਾਸ ਵਰਗੇ, ਧਰਮਦਾਸ ਸ਼ਾਸਤਰੀ ਵਰਗੇ, ਕਾਨਪੁਰ ਦੇ ਐਮਐਲਏ ਵਰਗੇ, ਹੋਰ ਵੱਡੇ ਵੱਡੇ ਵੈਦਿਆ ਵਰਗੇ ਵੱਡੇ ਵੱਡੇ ਜਿਹੜੇ ਦੁਸ਼ਟ ਸੀਗੇ ਸੋਧੇ ਗਏ। 91 ਤੱਕ ਜਦੋਂ ਸਿੰਘਾਂ ਦੇ ਕਾਰਨਾਮਿਆਂ ਦੇ ਗੀਤ ਬਣਦੇ ਰਹੇ, ਉਦੋਂ ਤੱਕ ਪੰਥ ਚੜ੍ਹਦੀ ਕਲਾ 'ਚ ਰਿਹਾ। 93-94 ਤੋਂ ਬਾਅਦ ਖਾੜਕੂ ਮੂਵਮੈਂਟ ਡਾਊਨ ਹੋਣ ਤੋਂ ਬਾਅਦ ਵੋਟਾਂ ਵਾਲਿਆਂ ਨੇ ਆ ਕੇ ਜਦੋਂ ਸਿਰਫ ਹੀਨਤਾ ਦੀ ਗੱਲ ਕੀਤੀ ਹੈ, ਉਦੋਂ ਤੋਂ ਸਰਕਾਰਾਂ ਬਣੀਆਂ ਨੇ ਵੱਖ-ਵੱਖ, ਪਰ ਪੰਥ ਉਸ ਤਰ੍ਹਾਂ ਚੜ੍ਹਦੀ ਕਲਾ 'ਚ ਨਹੀਂ ਗਿਆ। ਸੋ ਜਿੱਥੇ ਅਸੀਂ ਜਰਵਾਣੇ ਦਾ ਜ਼ਿਕਰ ਕਰਨਾ, ਜਰਵਾਣੇ ਦੇ ਜ਼ੁਲਮ ਦਾ ਜ਼ਿਕਰ ਕਰਨਾ ਹੈ, ਉੱਥੇ ਜਿਸ ਸੂਰਵੀਰਤਾ ਦੇ ਨਾਲ ਸਿੰਘਾਂ ਨੇ ਜੌਹਰ ਦਿਖਾਏ ਨੇ, ਗੁਰਜੀਤ ਸਿੰਘ ਹੋਣਾ ਨੇ ਜਾਂ ਕ੍ਰਿਸ਼ਨ ਭਗਵਾਨ ਸਿੰਘ ਹੋਣਾ ਨੇ, ਉਹਨਾਂ ਦਾ ਜ਼ਿਕਰ ਵੀ ਚਾਹੀਦਾ। ਕੱਲੀ ਹੀਨਤਾ ਦਾ ਜ਼ਿਕਰ ਕਰਕੇ, ਕੁੱਟ ਦਾ ਜ਼ਿਕਰ ਕਰਕੇ ਅਜੇ ਤੱਕ ਦੁਨੀਆ 'ਚ ਕੋਈ ਨਹੀਂ ਜਿੱਤਿਆ। ਆਖਰੀ ਗੱਲ ਜਿਹੜੀ ਮੈਂ ਬੇਨਤੀ ਕਰਨੀ, ਉਹ ਮੇਰੇ ਤੋਂ 2-3 ਬੁਲਾਰੇ ਪਹਿਲਾਂ ਬਖਸ਼ੀਸ਼ ਸਿੰਘ ਹੁਣੀ ਬੋਲ ਕੇ ਗਏ ਸੀਗੇ। 2 ਗੱਲਾਂ। ਇੱਕ ਗੱਲ ਉਹ ਬੋਲ ਕੇ ਗਏ ਕਿ ਇੱਕ ਸਾਡਾ ਆਖਰੀ ਨਿਸ਼ਾਨਾ ਹੈ ਹੰਨੇ ਮੀਰੀ ਦਾ, ਆਜ਼ਾਦੀ ਦਾ, ਖਾਲਿਸਤਾਨ ਦਾ। ਉਹ ਅਸੀਂ ਆਪ ਵੀ ਲੈਣੀ ਆ, ਇਸ ਖਿੱਤੇ ਦੇ, ਇੰਡੀਆ ਦੇ, ਏਸ਼ੀਆ ਦੇ ਹਰੇਕ ਨਤਾਣੇ ਦੇ ਲਈ ਲੈ ਕੇ ਦੇਣੀ। ਪਰ ਦੁਨੀਆ ਸਾਰੀ ਦੇ ਵਿੱਚ ਜਦੋਂ ਵੀ ਕੋਈ ਕੌਮਾਂ ਲੜਦੀਆਂ ਨੇ, ਉਹਨਾਂ ਦੇ ਨਿਸ਼ਾਨੇ 3 ਹਿੱਸਿਆਂ 'ਚ ਵੰਡੇ ਜਾਂਦੇ ਨੇ। ਕੁਝ ਲੌਂਗ ਟਰਮ ਪਲੈਨਿੰਗ ਹੁੰਦੀ, ਕੁਝ ਮੀਡੀਅਮ ਟਰਮ, ਕੁਝ ਸ਼ਾਰਟ ਟਰਮ। ਇਹ ਕਦੇ ਵੀ ਨਹੀਂ ਹੁੰਦਾ ਹੈ ਕਿ ਕੋਈ ਇਕੱਲਾ ਇੱਕ ਤਰੀਕੇ ਨਾਲ ਹੀ ਲੜੇ। ਸੋ ਜਿੱਥੇ ਅਸੀਂ ਇਸ ਲੌਂਗ ਟਰਮ ਪਲੈਨਿੰਗ ਦੇ ਲਈ ਕਦਮ ਬ ਕਦਮ ਵਧਣਾ, ਉੱਥੇ ਨਾਲ ਦੀ ਨਾਲ ਜਿਹੜੇ ਸਾਡੇ ਮੌਕੇ ਦੇ ਸਰੋਕਾਰ ਨੇ, ਉਹਨਾਂ ਦੇ ਲਈ ਵੀ ਆਪਾਂ ਆਪਣਾ ਫਰਜ਼ ਨਿਭਾਉਣਾ। ਤੇ ਦੂਸਰੀ ਬੇਨਤੀ, ਫੈਸਲੇ ਸੰਬੰਧੀ ਕਰਕੇ ਗਏ ਨੇ ਕਿ ਫੈਸਲੇ ਗੁਰਮਤਿ ਅਨੁਸਾਰ ਹੋਣਗੇ। ਸਿੱਖਾਂ ਦੇ ਵਿੱਚ ਅਕਾਲੀ ਫੂਲਾ ਸਿੰਘ ਹੋਣਾ ਤੋਂ ਬਾਅਦ ਗੁਰਮਤਿ ਕੋ ਬਹੁਤੇ ਨਹੀਂ ਹੋਏ। 1823 ਚ ਆਖਰੀ ਗੁਰਮਤਾ ਹੋਇਆ, ਉਸ ਤੋਂ ਬਾਅਦ ਥੋੜੇ ਕਿਤੇ ਹੋਏ। ਤੇ ਗੁਰਮਤਿ ਸੰਬੰਧੀ ਜਿਹੜੇ ਪੰਥ ਦੇ ਜਾਣੂ ਲੋਕ ਨੇ, ਉਹਨਾਂ ਨੂੰ ਤਾਂ ਸਮਝ ਹੈ ਕਿ ਗੁਰਮਤਾ ਕਿੱਦਾਂ ਹੁੰਦਾ। ਮੈਂ ਸੰਗਤ ਲਈ ਵੀ ਇਹ ਜਾਣਕਾਰੀ ਦੇ ਕੇ ਜਾਣੀ ਚਾਹਨਾ ਕਿ ਸੰਗਤ ਗੁਰਮਤਾ ਕਿੱਦਾਂ ਹੁੰਦਾ ਰਹੇ। ਗੁਰਮਤਿ ਵੇਲੇ ਇੱਕ ਜਥੇਦਾਰ ਆਗੂ ਚੁਣਿਆ ਜਾਂਦਾ ਸੀਗਾ। ਉਹ ਜਥੇਦਾਰ ਆਗੂ ਪੰਥ ਦੇ ਚੁਣਵੇਂ ਸਿੰਘਾਂ ਨੂੰ ਸੱਦਦਾ ਸੀਗਾ, ਜਿਨ੍ਹਾਂ ਲਈ ਪੰਥ ਲਈ ਕੋਈ ਦੇਣ ਹੈ। ਉਸ ਤੋਂ ਬਾਅਦ ਉਹ ਜਥੇਦਾਰ ਗੁਰੂ ਦੇ ਹਜ਼ੂਰ ਅਰਦਾਸ ਕਰਦਾ ਕਿ ਪਾਤਸ਼ਾਹ, ਅਸੀਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਇੱਕ ਗੁਰਮਤਾ ਪਕਾਉਣ ਲੱਗੇ ਹਾਂ, ਸਾਨੂੰ ਨਿਰਪੱਖ ਹੋ ਕੇ ਗੁਰਮਤਾ ਪਕਾਉਣ ਦੀ ਸਮਰੱਥਾ ਬਖਸ਼ੋ।
ਉਸ ਤੋਂ ਬਾਅਦ ਉਹ ਜਥੇਦਾਰ ਹਾਜ਼ਰ ਸਿੰਘਾਂ ਦੇ ਵਿੱਚੋਂ ਇੱਕ ਸਿੱਖ ਦਾ ਨਾਂ ਲੈਂਦਾ ਹੈ 5 ਸਿੰਘ ਚੁਣਨ ਲਈ। ਜਦੋਂ ਇੱਕ ਦਾ ਨਾਂ ਲੈਂਦਾ ਹੈ ਤੇ ਸਾਰਿਆਂ ਨੂੰ ਪੁੱਛਦਾ ਹੈ ਕਿ ਭਾਈ ਇਹਦੇ ਪੰਥਕ ਰਹਿਤ ਜਾਂ ਇਹਦੀ ਸਾਖੀ ਰਹਿਤ ਤੇ ਕਿਸੇ ਨੂੰ ਕੋਈ ਇਤਰਾਜ਼ ਤੇ ਨਹੀਂ। ਜੇ ਸੰਗਤ ਕੋਈ ਇਤਰਾਜ਼ ਕਰਦਾ ਹੈ ਤਾਂ ਉਸ ਵਕਤ ਮੌਕੇ ਤੇ ਹੀ ਉਸ ਸਿੰਘ ਨੂੰ ਆਪਣਾ ਸਪਸ਼ਟੀਕਰਨ ਦੇਣਾ ਪੈਂਦਾ। ਪਰ ਜੇ ਕੋਈ ਇਤਰਾਜ਼ ਨਾ ਕਰੇ ਜਾਂ ਉਹ ਸਪਸ਼ਟੀਕਰਨ ਜਥੇਦਾਰ ਨੂੰ ਠੀਕ ਲੱਗੇ ਤਾਂ ਇੱਕ ਸਿੰਘ ਚੁਣਿਆ ਜਾਂਦਾ। ਇਸ ਤਰ੍ਹਾਂ ਕਰਕੇ ਉਹ ਸਿੰਘ ਨੂੰ ਨਾਲ ਰਲਾ ਕੇ ਸਲਾਹ ਕਰਕੇ ਉਹ ਦੂਜੇ ਸਿੰਘ ਦਾ ਨਾਂ ਲੈਂਦਾ, ਫਿਰ ਤੀਜੇ ਦਾ, ਫਿਰ ਚੌਥੇ ਦਾ, ਫਿਰ ਪੰਜਵੇਂ ਦਾ। 5 ਸਿੰਘ ਚੁਣੇ ਜਾਂਦੇ ਨੇ ਪਹਿਲਾਂ ਜੱਜ ਦੇ ਤੌਰ ਤੇ ਜਿਹੜਾ ਜਥੇਦਾਰ ਹੈ ਉਹ ਗੁਰੂ ਦੀ ਤਾਬਿਆ ਬੈਠ ਜਾਂਦਾ ਸਾਖੀ ਦੇ ਤੌਰ ਤੇ। ਇਹ ਸਾਰੇ ਪ੍ਰੋਸੈਸ ਦਾ ਉਹ ਗਵਾਹ ਹੈ ਤੇ ਉਹ 5 ਸਿੰਘਾਂ ਨੂੰ ਫਿਰ ਬਾਕੀ ਆਏ ਜਿਹੜੇ ਸਿੰਘ ਨੇ ਉਹ ਆਪਣਾ ਰਾਏ ਦਿੰਦੇ ਨੇ, ਮਸ਼ਵਰਾ ਦਿੰਦੇ ਨੇ ਕਿ ਇਹ ਮਸਲਾ ਐਵੇਂ ਕਰਿਆ ਜਾਵੇ। ਉਹ ਆਏ ਹੋਏ ਰਾਏ ਮਸ਼ਵਰਿਆਂ ਦੇ ਅਨੁਸਾਰ 5 ਸਿੰਘ ਜੋ ਗੁਰੂ ਦੀ ਰਵਾਇਤ ਹੈ ਉਹਨੂੰ ਮੁੱਖ ਰੱਖ ਕੇ ਤੇ ਪੰਥ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖ ਕੇ ਗੁਰਮਤਾ ਪਕਾਉਂਦੇ, ਉਸ ਨੂੰ ਗੁਰਮਤਾ ਕਹਿੰਦੇ। ਇਸੇ ਕਰਕੇ ਸਿੱਖਾਂ 'ਚ ਪਹਿਲਾਂ ਕੋਈ ਆਗੂ ਨਾ ਸੰਦਾ, ਗੁਰਮਤਾ ਹੀ ਆਗੂ ਦਾ ਰੋਲ ਨਿਭਾਉਂਦਾ ਸੀ। ਅੱਜ ਆਪਾਂ ਦੇਹ ਵਾਲੇ ਆਗੂਆਂ ਦੇ ਮਗਰ ਤੁਰੇ ਫਿਰਦੇ ਆ। ਉਹ ਕੋਈ ਊਣਤਾਈ ਕਰਕੇ, ਕੋਈ ਗਲਤੀ ਕਰਕੇ, ਕੋਈ ਕਿਸੇ ਗੱਲ ਕਰਕੇ ਖਿਸਕ ਜਾਂਦਾ ਤੇ ਆਪਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਅੱਜ ਲੋੜ ਹੈ ਕਿ ਫੈਸਲੇ ਲੈਣ ਦੇ ਲਈ ਦੇਹਧਾਰੀ ਆਗੂ ਦੀ ਬਜਾਏ 5 ਸਿੰਘਾਂ ਦੇ ਰਾਹੀਂ ਆਪਾਂ ਗੁਰਮਤਾ ਪਕਾਈਏ ਤੇ ਉਸ ਗੁਰਮਤੇ ਉੱਤੇ ਚੱਲੀਏ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਮਹਾਰਾਜ ਅੱਗੇ ਅਰਦਾਸ ਹੈ ਕਿ ਜੋ ਤੁਹਾਡੀਆਂ ਸੱਚੀਆਂ ਭਾਵਨਾਵਾਂ ਨੇ ਸੰਗਤ ਦੀਆਂ, ਪ੍ਰਬੰਧਕਾਂ ਦੀਆਂ, ਉਹਦੇ ਅਨੁਸਾਰ ਪਾਤਸ਼ਾਹ ਸਾਨੂੰ ਬਲ ਉਤਮ ਕਰਨ ਦੀ ਸਮਰੱਥਾ ਬਖਸ਼ੇ। ਇੰਨੀਆਂ ਕੁ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।